ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਇਸ ਵੇਲੇ ਦੀ ਬੜੀ ਮੰਦਭਾਗੀ ਖਬਰ ਅਮਰੀਕਾ ਦੇ ਸੂਬੇ ਓਕਲਾਹੋਮਾ ਤੋਂ ਆ ਰਹੀ ਹੈ, ਜਿੱਥੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਇਸ ਦਰਦਨਾਕ ਸੜਕ ਹਾਦਸੇ ਦੇ ਵਿੱਚ ਕੈਨੇਡਾ ਪੜ੍ਹਨ ਆਏ ਜਿਹੜੇ ਕਿ ਵਰਕ ਪਰਮਿਟ ਤੋਂ ਮਿਲਣ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾਉਂਦੇ ਸਨ। ਦੋ ਚਚੇਰੇ ਭਰਾਵਾਂ ਦੀ ਦਰਦਨਾਕ ਮੌਤ ਹੋ ਜਾਣ ਬਾਰੇ ਪਤਾ ਲੱਗਿਆ। ਇਹ ਦੋਵੇਂ ਚਚੇਰੇ ਭਰਾ ਕੈਨੇਡਾ ਸਟੱਡੀ ਵੀਜ਼ੇ ਤੇ ਆਏ ਸਨ ਤੇ ਕੈਨੇਡਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਹਰਿਆਣਾ ਦੇ ਯਮੁਨਾ ਨਗਰ ਦੇ ਵਿੱਚ ਕਸਬਾ ਪੈਂਦਾ ਰਦੌਰ, ਉੱਥੋਂ ਦੇ ਹੜਤਾਨ ਪਿੰਡ ਦੇ ਸੀਗੇ ਦੋਵੇਂ ਚਚੇਰੇ ਭਰਾ। ਪੂਰਾ ਮਾਮਲਾ ਕੀ ਹੈ ਤੇ ਇਹ ਹਾਦਸਾ ਵਾਪਰਿਆ ਕਿਵੇਂ, ਇਹਦੇ ਬਾਰੇ ਤੁਹਾਨੂੰ ਤਫਸੀਲ ਦੇ ਨਾਲ ਦਿੰਦੇ ਹਾਂ ਜਾਣਕਾਰੀ। ਟਲਸਾ ਇੱਕ ਸ਼ਹਿਰ ਹੈ ਓਕਲਾਹੋਮਾ ਦੇ ਵਿੱਚ, ਜਿੱਥੇ ਇੱਕ UPSC ਟਰੱਕ ਤੇ ਸੈਮੀ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਸੀਗੀ। ਦੋ ਭਾਰਤੀ ਨੌਜਵਾਨ ਇਸ ਟੱਕਰ ਦੇ ਵਿੱਚ ਮਾਰੇ ਗਏ। ਇਹਨਾਂ ਦੋਨਾਂ ਨੌਜਵਾਨਾਂ ਬਾਰੇ ਦੱਸਿਆ ਜਾਂਦਾ ਕਿ ਇਹ ਹਰਿਆਣਾ ਦੇ ਨਾਲ ਸੰਬੰਧਿਤ ਸਨ ਤੇ ਵਿਦਿਆਰਥੀ ਵੀਜ਼ੇ ਤੇ ਉਹ ਕੈਨੇਡਾ ਪਹੁੰਚੇ ਸੀਗੇ। ਬਾਅਦ ਦੇ ਵਿੱਚ ਵਰਕ ਪਰਮਿਟ ਮਿਲਣ ਤੋਂ ਬਾਅਦ ਉਹ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾ ਰਹੇ ਸੀਗੇ। ਇਹ ਹਾਦਸਾ 165 ਦੇ ਨੇੜੇ ਈਸਟਬਾਊਂਡ ਰੂਟ I-44 ਦੇ ਉੱਤੇ ਤੜਕੇ ਕਰੀਬ 3:30 ਵਜੇ ਵਾਪਰਿਆ, ਜਿਸ ਦੇ ਵਿੱਚ ਇੱਕ ਸੈਮੀ ਟਰੱਕ ਤੇ ਇੱਕ UPSC ਟਰੱਕ ਦੀ ਆਮੋ ਸਾਹਮਣੇ ਟੱਕਰ ਹੋ ਗਈ ਸੀ। ਉਸ ਤੋਂ ਬਾਅਦ ਸੈਮੀ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਸੀਗੀ ਤੇ ਤਿੰਨੇ ਲੇਨਾਂ ਇਸ ਹਾਦਸੇ ਕਰਕੇ ਫਿਰ ਹਾਈਵੇ ਦੀਆਂ ਫਰੀਵੇ ਦੀਆਂ ਉਹ ਬੰਦ ਹੋ ਗਈਆਂ ਸੀਗੀਆਂ। ਤੇ ਓਕਲਾਹੋਮਾ ਪੁਲਿਸ ਅਧਿਕਾਰੀ ਮਾਰਕ ਨੇ ਦੱਸਿਆ ਕਿ ਇਹ ਕਈ ਸਾਲਾਂ ਦੇ ਵਿੱਚ ਵਾਪਰਿਆ ਪਹਿਲੀ ਵਾਰੀ ਇੰਨਾ ਗੰਭੀਰ ਹਾਦਸਾ, ਜਿਹਦੇ ਵਿੱਚ ਕੁਝ ਹੀ ਸਕਿੰਟਾਂ ਦੇ ਵਿੱਚ ਇੱਕ ਟਰੱਕ ਨੂੰ ਅੱਗ ਲੱਗ ਗਈ ਸੀਗੀ। ਦੱਸਿਆ ਜਾ ਰਿਹਾ ਕਿ ਇਹ ਜਿਹੜੇ ਦੋਵੇਂ ਚਚੇਰੇ ਭਰਾ ਇਹ ਕੁਝ ਸਮਾਂ ਪਹਿਲਾਂ ਕੈਨੇਡਾ ਦੇ ਬਰੈਂਪਟਨ ਦੇ ਵਿੱਚ ਪਹੁੰਚੇ ਸਨ। ਬਰੈਂਪਟਨ ਦੇ ਵਿੱਚ ਕੰਮ ਕਰਦਿਆਂ ਇਹ ਹੌਲੀ ਹੌਲੀ ਫਿਰ ਮਤਲਬ ਕਿ ਵਰਕ ਪਰਮਿਟ ਜਦੋਂ ਮਿਲਿਆ ਇਹਨਾਂ ਨੇ, ਤੇ ਉਸ ਤੋਂ ਬਾਅਦ ਇਹਨਾਂ ਨੇ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਜਿਹੜਾ ਚਲਾਉਣਾ ਸ਼ੁਰੂ ਕਰ ਦਿੱਤਾ ਸੀਗਾ। ਰੋਹਿਤ ਅਤੇ ਪ੍ਰਿੰਸ ਦੋਨਾਂ ਦੇ ਨਾਂ ਦੱਸੇ ਗਏ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਡਰਾਈਵਰ ਸੀਗਾ ਤੇ ਇੱਕ ਹੈਲਪਰ ਸੀਗਾ। ਤੇ ਵਾਪਸੀ ਦਾ ਸਫ਼ਰ ਜਦੋਂ ਕੈਨੇਡਾ ਨੂੰ ਵਾਪਸੀ ਕਰ ਰਹੇ ਸੀਗੇ, ਉਦੋਂ ਓਕਲਾਹੋਮਾ ਦੇ ਸ਼ਹਿਰ ਟਲਸਾ ਦੇ ਨੇੜੇ ਇਹ ਭਿਆਨਕ ਹਾਦਸਾ ਵਾਪਰਿਆ। ਟਰੱਕ ਦੇ ਨਾਲ ਟਕਰਾ ਕੇ ਡੀਜ਼ਲ ਦੀ ਜਿਹੜੀ ਟੈਂਕੀ ਸੀਗੀ ਉਹ ਫਟ ਗਈ ਸੀ, ਜਿਸ ਨੂੰ ਭਿਆਨਕ ਅੱਗ ਲੱਗ ਗਈ ਤੇ ਦੋਵੇਂ ਚਚੇਰੇ ਭਰਾਵਾਂ ਦੀ ਫਿਰ ਦਰਦਨਾਕ ਮੌਤ ਹੋ ਗਈ। ਇਹਨਾਂ ਦੇ ਵਿੱਚ ਜਿਹੜਾ ਮ੍ਰਿਤਕ ਰੋਹਿਤ ਹੈ, ਉਹਦੇ ਪਿਤਾ ਅਜਮੇਰ ਸਿੰਘ ਅਤੇ ਮਾਂ ਜਸਵਿੰਦਰ ਦੋਵਾਂ ਨੂੰ ਮਿਲਣ ਵਾਸਤੇ 23 ਜੁਲਾਈ ਨੂੰ ਕੈਨੇਡਾ ਗਏ ਸੀਗੇ, ਜੋ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਹੀ ਨੇ। ਹਰਿਆਣਾ ਦੇ ਯਮੁਨਾ ਨਗਰ ਦੇ ਰਦੌਰ ਕਸਬੇ ਦੇ ਪਿੰਡ ਹੜਤਾਨ ਤੋਂ ਇਹ ਕੈਨੇਡਾ ਗਏ ਸੀਗੇ। ਥੋੜ੍ਹਾ ਸਮਾਂ ਪਹਿਲਾਂ ਹੀ ਇਹ ਕੈਨੇਡਾ ਗਏ ਸੀ ਤੇ ਇਸ ਹਾਦਸੇ ਬਾਰੇ ਖਬਰਾਂ ਦੇ ਮੁਤਾਬਕ, ਕੁਝ ਵੈਬਸਾਈਟਾਂ ਦੇ ਮੁਤਾਬਕ ਇਹ ਹਾਦਸਾ 7 ਜੁਲਾਈ ਨੂੰ ਵਾਪਰਿਆ ਤੜਕੇ 3 ਵਜੇ। ਸੋ ਦੱਸਿਆ ਜਾ ਰਿਹਾ ਕਿ ਉਸ ਤੋਂ ਬਾਅਦ ਜਿਹੜਾ ਦੂਜਾ ਟਰੱਕ ਸੀਗਾ ਉਹਦੇ ਡਰਾਈਵਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਨੇ ਤੇ ਉਹਨੂੰ ਹਸਪਤਾਲ ਜਿਹੜਾ ਉਹ ਪਹੁੰਚਾਇਆ ਗਿਆ ਤੇ UPSC ਟਰੱਕ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਸੋ ਬੜਾ ਮੰਦਭਾਗਾ ਇਹ ਸੜਕ ਹਾਦਸਾ ਵਾਪਰਿਆ, ਜਿਹਦੇ ਵਿੱਚ ਦੋ ਚਚੇਰੇ ਭਰਾ ਔਰ ਹਰਿਆਣਾ ਤੋਂ ਜਿਹੜੇ ਪਹੁੰਚੇ ਸੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਲਿਆ। ਵਰਕ ਪਰਮਿਟ ਲੈਣ ਤੋਂ ਬਾਅਦ ਕੈਨੇਡਾ ਤੋਂ ਅਮਰੀਕਾ ਨੂੰ ਟਰੱਕ ਚਲਾ ਰਹੇ ਸੀਗੇ। ਜਦੋਂ ਵਾਪਸੀ ਕਰ ਰਹੇ ਸੀਗੇ ਕਿਤੇ ਵੀ ਲੋਡ ਲਾ ਕੇ, ਤਾਂ ਉਸ ਤੋਂ ਬਾਅਦ ਵਾਪਸੀ ਸਮੇਂ ਇਹ ਹਾਦਸਾ ਵਾਪਰ ਗਿਆ। ਇੱਕ UPSC ਟਰੱਕ ਦੇ ਨਾਲ ਜਿਹੜਾ I-44 ਦੇ ਉੱਤੇ ਇਹਨਾਂ ਦੀ ਟੱਕਰ ਹੁੰਦੀ ਹੈ। ਈਸਟਬਾਊਂਡ ਦੇ ਇਲਾਕਿਆਂ ਦੇ ਵਿੱਚ 165 ਜਿਹੜਾ ਈਸਟਬਾਊਂਡ ਦਾ ਕੋਈ ਇਲਾਕਾ ਉੱਥੇ, ਤੇ ਟਲਸਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ, ਜਿਹਦੇ ਵਿੱਚ ਦੋਨਾਂ ਦੀ ਦਰਦਨਾਕ ਮੌਤ ਹੋ ਗਈ। ਵਿਦੇਸ਼ਾਂ ਦੇ ਵਿੱਚ ਰੋਜ਼ੀ ਰੋਟੀ ਜਾਂ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਆਉਂਦੇ ਨੌਜਵਾਨਾਂ ਦੇ ਨਾਲ ਬਹੁਤ ਸਾਰੀਆਂ ਭਿਆਨਕ ਤਰਾਸਦੀਆਂ ਵਾਪਰ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵੇਖਿਆ ਕਿ ਕੈਨੇਡਾ ਦੇ ਵਿੱਚ ਲੰਘੇ ਦਿਨੀ ਕਈ ਦਰਦਨਾਕ ਹਾਦਸੇ ਵਾਪਰੇ, ਜਿਨ੍ਹਾਂ ਦੇ ਵਿੱਚ ਕਈ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਜਾਨ ਗਵਾ ਚੁੱਕੇ ਨੇ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਣਾ ਅਮਰੀਕਾ ਦੇ ਵਿੱਚ ਵੀ ਦੋ ਭਰਾ ਆਏ ਸੀਗੇ, ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਸਨ, ਤੇ ਉਹਨਾਂ ਨੂੰ ਵੀ ਸਾਹਮਣੇ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਤੇ ਉਹਨਾਂ ਦੀ ਵੀ ਉਮਰ, ਜਿਵੇਂ ਇਹਨਾਂ ਦੀ ਉਮਰ ਹੈ ਕਿਸੇ ਦੀ 22 ਸਾਲ ਕਿਸੇ ਦੀ 23 ਸਾਲ, ਉਵੇਂ ਉਹ ਵੀ ਨੌਜਵਾਨ ਦੋਵੇਂ ਜਿਹੜੇ ਭਰਾ ਤਾਂ ਨਹੀਂ ਸੀਗੇ ਪਰ ਦੋਸਤ ਸੀਗੇ, ਬਹੁਤ ਵਧੀਆ ਆਪਸ ਦੇ ਵਿੱਚ ਫਰੈਜ਼ਨੋ ਦੇ ਵਿੱਚ ਇਕੱਠੇ ਰਹਿੰਦੇ ਸੀਗੇ। ਪਰ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਉਹਨਾਂ ਦੋਵਾਂ ਨੂੰ ਵੀ ਆਪਣੇ ਤੋਂ ਸਾਰਿਆਂ ਤੋਂ ਖੋਲਿਆ ਗਿਆ। ਇਸੇ ਤਰ੍ਹਾਂ ਹੁਣ ਰੋਹਿਤ ਅਤੇ ਪ੍ਰਿੰਸ ਜਿਹੜੇ ਨੇ ਇਹ ਸੁਨਹਿਰੇ ਭਵਿੱਖ ਦੀ ਭਾਲ ਦੇ ਵਿੱਚ ਕੈਨੇਡਾ ਆਏ ਸੀਗੇ 1.5-2 ਸਾਲ ਪਹਿਲਾਂ। ਉਸ ਤੋਂ ਬਾਅਦ ਬਰੈਂਪਟਨ ਦੇ ਵਿੱਚ ਹੀ ਰਹਿ ਰਹੇ ਸੀਗੇ, ਵਰਕ ਪਰਮਿਟ ਮਿਲਿਆ। ਉਸ ਤੋਂ ਬਾਅਦ ਫਿਰ ਅਮਰੀਕਾ ਨੂੰ ਟਰੱਕ ਚਲਾਉਣ ਲੱਗੇ ਇਹ, ਪਰ ਉਸ ਤੋਂ UPSC ਇੱਕ ਟਰੱਕ ਦੇ ਨਾਲ UPS ਦੇ ਟਰੱਕ ਦੇ ਨਾਲ ਜਿਹੜਾ ਟੱਕਰ ਹੋਈ ਸੀਗੀ। ਉਸ ਤੋਂ ਬਾਅਦ ਡੀਜ਼ਲ ਦੀ ਟੈਂਕੀ ਫਟੀ ਤੇ ਇਹਨਾਂ ਦੇ ਜਿਹੜੇ ਟਰੱਕ ਦੇ ਵਿੱਚ ਸਵਾਰ ਸੀਗੇ ਉਹਨੂੰ ਅੱਗ ਲੱਗ ਗਈ ਤੇ ਇਹ ਨੌਜਵਾਨ ਉਸ ਅੱਗ ਦੇ ਵਿੱਚੋਂ ਆਪਣਾ ਬਚਾਅ ਜਿਹੜਾ ਉਹ ਨਹੀਂ ਕਰ ਸਕੇ ਤੇ ਇਹਨਾਂ ਦੋਵਾਂ ਦੀ ਦਰਦਨਾਕ ਮੌਤ ਹੋ ਗਈ। ਹਰਿਆਣੇ ਦੇ ਜਿੰਨੇ ਵੀ ਲੋਕ ਇੱਥੇ ਰਹਿੰਦੇ ਨੇ ਉਹਨਾਂ ਦੇ ਵਿੱਚ ਬਹੁਤ ਗਮੀ ਦੇਖੀ ਜਾ ਰਹੀ ਹੈ, ਕਿਉਂਕਿ ਉਹ ਕਈ ਪਰਿਵਾਰਾਂ ਦੇ ਨਾਲ ਸਾਂਝ ਸੀਗੀ ਇਹਨਾਂ ਲੋਕਾਂ ਦੀ, ਹਰਿਆਣੇ ਦੇ ਜਿਹੜੇ ਵੀ ਭਾਈਚਾਰਾ। ਉਸ ਤੋਂ ਬਾਅਦ ਉੱਥੇ ਜਿਹੜਾ ਹੜਤਾਨ ਪਿੰਡ ਦੇ ਨੇੜੇ ਤੇੜੇ ਜਿੰਨੇ ਵੀ ਇਲਾਕੇ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਬਹੁਤ ਸੋਗ ਦੀ ਲਹਿਰ ਦੌੜ ਗਈ ਜਦੋਂ ਇਹਨਾਂ ਨੌਜਵਾਨਾਂ ਦੀ ਦਰਦਨਾਕ ਮੌਤ ਦੇ ਬਾਰੇ ਪਤਾ ਲੱਗਿਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।